ਭਾਈ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਉਣ ਸੰਬੰਧੀ ਪੰਜਾਬ ਸਰਕਾਰ ਵੱਲੋਂ ਸਪੀਕਰ ਬਿਰਲਾ ਨੂੰ ਭੇਜਿਆ ਗਿਆ ਪੱਤਰ। ਸੰਸਦ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਨੇ ਸਰਕਾਰ ਨੂੰ ਸਿੱਖ ਮਸਲਿਆਂ ਵਿੱਚ ਦਖਲ ਨਾ ਦੇਣ ਦੀ ਕੀਤੀ ਮੰਗ। ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਮਾਮਲੇ ਵਿੱਚ ਨਿਖਿਲ ਗੁਪਤਾ ਨੂੰ ਕੋਰਟ ਵਿੱਚ ਕੀਤਾ ਗਿਆ ਪੇਸ਼। ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਜਲਦ ਹੀ ਸੰਸਦ ਵਜੋਂ ਸਹੁੰ ਚੁੱਕ ਸਕਦੇ ਹਨ। ਇਸ ਦੇ ਲਈ ਪੰਜਾਬ ਸਰਕਾਰ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਉਣ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖਿਆ ਹੈ। ਦਰਅਸਲ ਬੀਤੇ ਦਿਨੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਡੀਸੀ ਅੰਮ੍ਰਿਤਸਰ ਨੂੰ ਪੈਰੋਲ ਲਈ ਅਰਜ਼ੀ ਭੇਜੀ ਗਈ ਸੀ। ਇਸ ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਵੱਲੋਂ ਲੋਕ ਸਭਾ ਸਪੀਕਰ ਨੂੰ ਅਰਜ਼ੀ ਭੇਜੀ ਗਈ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਅਤੇ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਅੰਮ੍ਰਿਤਸਰ ਵਿੱਚ ਨੈਸ਼ਨਲ ਸਿਕਿਉਰਿਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਲਈ ਪੈਰੋਲ ਲਈ ਅੰਮ੍ਰਿਤਸਰ ਦੇ ਡੀਸੀ ਨੂੰ ਅਰਜ਼ੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਇਹ ਅਰਜ਼ੀ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਭੇਜੀ ਗਈ ਸੀ, ਜਿਨ੍ਹਾਂ ਨੇ ਇਸ ਤੇ ਕਾਰਵਾਈ ਕਰਦੇ ਹੋਏ ਲੋਕ ਸਭਾ ਸਪੀਕਰ ਨੂੰ ਅਰਜ਼ੀ ਭੇਜ ਦਿੱਤੀ ਹੈ। ਇਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਲੋਕ ਸਭਾ ਸਪੀਕਰ ਨੂੰ ਮਿਲਣ ਲਈ ਸਮਾਂ ਮੰਗਿਆ ਹੈ। ਪੰਜਾਬ ਸਰਕਾਰ ਵੱਲੋਂ ਅਰਜ਼ੀ ਭੇਜਣ ਤੋਂ ਬਾਅਦ ਉਹਨਾਂ ਨੇ ਸਪੀਕਰ ਤੋਂ ਕੱਲ ਹੀ ਸਮਾਂ ਮੰਗਿਆ ਹੈ। ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਚੁਣੇ ਗਏ ਸੰਸਦ ਮੈਂਬਰ ਕੋਲ ਸਹੁੰ ਚੁੱਕਣ ਲਈ 60 ਦਿਨ ਹੁੰਦੇ ਹਨ। ਜਿੱਥੋਂ ਤੱਕ ਸਾਨੂੰ ਜਾਣਕਾਰੀ ਹੈ, ਲੋਕ ਸਭਾ ਸਪੀਕਰ ਨੇ ਅਜੇ ਤੱਕ ਅਰਜ਼ੀ ਤੇ ਕੋਈ ਕਾਰਵਾਈ ਨਹੀਂ ਕੀਤੀ ਹੈ। ਲੋਕ ਸਭਾ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦਾ ਸੰਸਦ ਦੇ ਤੌਰ ਤੇ ਨਾਂ ਅਤੇ ਸਮਾਂ ਮਿਲਣ ਦੇ ਆਦੇਸ਼ ਬਾਅਦ ਉਹਨਾਂ ਨੂੰ ਨਿਰਧਾਰਿਤ ਸਮੇਂ ਲਈ 1 ਦਿਨ ਦੀ ਪੈਰੋਲ ਦਿੱਤੀ ਜਾਵੇਗੀ। ਉਹਨਾਂ ਉਮੀਦ ਜ਼ਾਹਰ ਕੀਤੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ 1 ਹਫ਼ਤੇ ਵਿੱਚ ਸਹੁੰ ਚੁਕਾਈ ਜਾ ਸਕਦੀ ਹੈ। ਦੱਸ ਦਈਏ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਹੈ। ਉਹ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਹਨ। ਭਾਈ ਅੰਮ੍ਰਿਤਪਾਲ ਸਿੰਘ ਦੀ NSA ਦੀ ਮਿਆਦ 1 ਸਾਲ ਲਈ 23 ਅਪ੍ਰੈਲ 2025 ਤੱਕ ਵਧਾ ਦਿੱਤੀ ਗਈ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਅਜੇ ਤੱਕ ਸੰਸਦ ਮੈਂਬਰ ਦੀ ਸਹੁੰ ਨਹੀਂ ਚੁੱਕੀ ਹੈ। ਪੰਜਾਬ ਦੇ ਹੋਰ 12 ਸੰਸਦ ਮੈਂਬਰਾਂ ਨੇ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਲਈ ਹੈ। ਤੇ ਖਾਸ ਤੌਰ ਤੇ ਜਿਹੜਾ ਇਹ NSA ਦਾ ਐਕਟ ਹੈਗਾ, ਲੋਕ ਬੜੇ ਕਨਫਿਊਜ਼ ਨੇ ਜੀ। ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ NSA ਐਕਟ ਲੱਗਿਆ ਹੈ ਜੀ, ਇਹ ਪੰਜਾਬ ਗਵਰਨਮੈਂਟ ਔਰ ਸੈਂਟਰ ਗਵਰਨਮੈਂਟ ਨੇ ਸਾਂਝਾ ਰੂਪ ਚਲਾਇਆ ਹੈ। ਇਹ ਨਾ ਕਹੋ ਕਿ ਸੈਂਟਰ ਵਿੱਚ ਨਹੀਂ ਹੈਗਾ ਤੇ ਸਟੇਟ ਦੀ ਕੋਈ ਨਹੀਂ ਹੈਗੀ। ਲਾਇਆ ਇਹਨੂੰ ਪੰਜਾਬ ਸਰਕਾਰ ਨੇ ਹੈ। ਉਹਦੀ ਜਿਹੜੀ ਫਾਈਨਲ ਅਪਰੂਵਲ ਹੈ, ਸੈਂਕਸ਼ਨ ਹੈ, ਉਹ ਸੈਂਟਰ ਗਵਰਨਮੈਂਟ ਨੇ ਦਿੱਤੀ ਹੈ ਜੀ। ਤੇ ਅੱਜ ਜਿਹੜੀ ਅਸੀਂ ਇੰਨੇ ਚਿਰ ਤੋਂ ਇਹ ਕਹਿ ਰਹੇ ਹਾਂ ਕਿ ਹਿੰਦੁਸਤਾਨ ਸਾਨੂੰ ਬਰਾਬਰ ਦਾ ਨਹੀਂ ਸਮਝਦਾ। ਦੇਖੋ, ਪੰਜਾਬ ਨੇ ਹੁਣ 7-8 ਬੰਦੇ ਕਾਂਗਰਸ ਦੇ ਜਿਤਾਏ ਨੇ ਜੀ, ਥੰਪਿੰਗ ਮੈਜੋਰਿਟੀ ਨਾਲ ਜੀ। ਉਹਨਾਂ ਚੋਂ ਵੀ ਦੇਖੋ, ਦਿੱਲੀ ਜਾ ਕੇ ਕਿਸੇ ਨੇ ਰਾਹੁਲ ਗਾਂਧੀ ਨੂੰ ਇਹ ਨਹੀਂ ਕਿਹਾ ਕਿ ਰਾਹੁਲ ਜੀ ਸਾਡੇ ਪੰਜਾਬ 'ਚ ਸੈਂਟਰ ਗਵਰਨਮੈਂਟ, ਪੰਜਾਬ ਦੀ ਗਵਰਨਮੈਂਟ ਧੱਕਾ ਕਰ ਰਹੀ ਹੈ। ਤੁਸੀਂ ਕੇਜਰੀਵਾਲ ਦੇ ਨਾਲ ਭਾਈਵਾਲ ਹੈਗੇ ਹੋ, ਤੁਹਾਡਾ ਅਲਾਈਸ ਪਾਰਟਨਰ ਹੈ। ਤੁਸੀਂ ਕੇਜਰੀਵਾਲ ਨੂੰ ਕਹੋ ਕਿ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਨੂੰ ਕਹੇ ਕਿ ਇਹ ਮੁੰਡਿਆਂ ਦਾ ਕੋਈ ਕਸੂਰ ਨਹੀਂ ਹੈਗਾ। ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਮੁੱਦੇ ਸੁਲਝਾਉਣ ਅਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਨਾ ਦੇਣ ਦੀ ਮੰਗ ਕੀਤੀ ਹੈ। ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਦੇ ਧੰਨਵਾਦ ਮਤੇ ਤੇ ਚਰਚਾ ਵਿੱਚ ਹਿੱਸਾ ਲੈਂਦਿਆਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਿਸਾਨਾਂ ਨੇ ਅੰਦੋਲਨ ਕੀਤਾ ਅਤੇ ਕਈ ਕਿਸਾਨ ਮਾਰੇ ਵੀ ਗਏ, ਪਰ ਸਰਕਾਰ ਨੇ ਉਹਨਾਂ ਦੀ ਗੱਲ ਤੱਕ ਨਹੀਂ ਸੁਣੀ। ਇਸ ਦੌਰਾਨ ਉਹਨਾਂ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਦਾ ਹੱਲ ਕਰਨ ਲਈ ਵੀ ਅਪੀਲ ਕੀਤੀ। ਉਹਨਾਂ ਬੋਲਦਿਆਂ ਕਿਹਾ ਕਿ ਸਰਕਾਰ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਇਸ ਦੌਰਾਨ ਉਹਨਾਂ ਕਾਂਗਰਸ ਪਾਰਟੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਪਾਰਟੀ ਨੇ ਵੀ सिखों का कत्लेआम किया है। आज मैं आपसे आपके राही आग्रह करती हूँ राष्ट्रपति जी को कि सरकार को बोलिए कि पंजाब एक किसानी सूबा है। इस किसान दे उत्ते बहुत वड्डे वड्डे संकट ने। आज किसानां ने, नौजवानों ने ते माइनॉरिटीज़ तिन्ना ने इन्हों रिजेक्ट किया है, जिदे करके इन्हों दे नंबर घटे ने, क्योंकि इन्हों ने 800 किसान शहीद कराते पंजाब की बरूहा च ते उन्होंने चकिया यूपी के इलैक्शनों तो पहले आ कह के कि थोड़ा MSP लीगल गारंटी की जाऊगी तो थोड़िया मंगा मनिया जाएगियां, लेकिन ना तो उन्होंने मंगा पूरी कीतियां। ते जब वो किसान 2024 च एक बार फिर दिल्ली आके धरना लाना चाहते सी, थानू हैरानी होगी उन्होंने पंजाब के बॉर्डर च रोक के किस तरह हरियाणे की सरकार ते पुलिस ने जिहो जी तशद्दद की, उन्होंने उत्ते अथरू गैस गोलियां दी बौछार करके किन्ने किसानों नूं घायल करता। ट्रैक्टर उन्होंने पनते, नौजवान मुंडा शुभदीप मेरे हल्के दा उन्होंने शहीद कर दिता ते साडा मुख्यमंत्री मूँह च ताले ला के बैठा रहा। सो मैं तुहानूं बेनती करदी हां कि किसानी इशूज़ नूं इन्हां नूं सॉर्ट आउट किया जाए।
सरकार उन्होंने वखवादी आतंकवादी तशद्दद करना बंद करे तो ਜਿਹੜੇ वादे किए ने उन्होंने वादियां नूं पूरा करे। मैं एक होर भी बेनती करांगी कि पंजाब दा अटारी वाघा बॉर्डर ते हुसैनीवाला बॉर्डर खोलिया जाए ताकि साडे बॉर्डर तो ट्रेड हो सके, ताकि साडी किसानी जिहड़ी संकट च है, इंडस्ट्री जिहड़ी संकट च है, नौजवान जिहड़ा बेरोजगार है, इस बॉर्डर जे थोड़े गुजरात के बॉर्डर से सी रूट तो जे हो सकता है ट्रेड, तो फिर पंजाब दे लैंड राइट तो क्यों नहीं हो सकता। मेरी एक डिमांड है कि इंडस्ट्रीयल रूट, ट्रेड रूट बॉर्डर तक खोलिया जा ताकि साडा उथों ट्रेड हो सके। सर दूजी गल, जिथे किसानी संकट च पंजाब च नौजवान बहुत बड़े संकट च, क्योंकि पंजाब च अज ड्रग एपिडेमिक चल रहा है, पैंडेमिक कर ली है पंजाब का, तो इन्ना नशा पंजाब च वध गया है। इन्होंने कांग्रेस यानी धार्मिक ग्रंथ की सौं खाधी सी कि 4 हफ्ते से नशे खत्म कर देंगे। आम आदमी पार्टी ने क्या 10 दिनों से, लेकिन खत्म तक ही किया कि रोज नौजवान मर रहे हैं। हुण तो पुलिस के मुलाजम भी मरन लग गए हैं, इन्ना ज़्यादा ड्रग्स है। तो इस ड्रग्स करके अद्धा पंजाब BSF के हवाले हमारे मुख्यमंत्री ने करता, लेकिन हर रोज हर महीने कई 100 ड्रोन हर रात नशे ते गोलियां लैके, आम से एम्यूनेशन लैके, नशे लैके बॉर्डर तो पार करते हैं ते पंजाब च तबाही फैला रहे हैं। इस सरकार नूं भी पुछ दिया कि इनू रोकन वास्ते तुसी की कदम चक रहे हो। उन्होंने ऑफिशियल्स आप कहते हैं एक ड्रोन फड़िया जाता है तो 5 अपना कार्गो छड़ के जाते हैं। सो पंजाब च नशे फैलाई जा रहे हैं, कोई रोक टोक नहीं है। गैंगस्टर का राज, नशा का राज ते लोकी बेहाल है, जिदे करके साडा नौजवान पंजाब छड़ के विदेशों वाल भज रहा है। मैं अज तुहाडे राही सरकार नूं आ भी बेनती कर दियां, जिवें बादल साहब वाजपेयी जी तो पंजाब वास्ते बठिंडा रिफाइनरी लैके आई सी, कोई इंडस्ट्रीयल पैकेज पंजाब नूं दिता जाए, खास करके बॉर्डर के इलाके च ते इंडस्ट्री नूं, क्योंकि साडे नाल दे सूबियां विच हिमाचल होए, जम्मू कश्मीर होए, उन्हां नूं टैक्स इंसेंटिव्स मिलदे जिहदे करके साडी इंडस्ट्री भज रही है। सो पंजाब नूं जरूर ये सरकार दे, जे बॉर्डर स्टेट पीसफुल होगा तां ही तुहाडा देश पीसफुल हो सकता है। तीजी गल मैं बेनती कर दिया सरकार नूं कि माइनॉरिटीज़ ते रिलीजन, साडे रिलीजियस अफेयर च तुसी अपनी दखल अंदाजी बंद करो। जब देखो कदे आ कहंदे ने कि असी उन्हें राहुल गांधी जी लिख के दे रहे सी, दरबार साहब गया, कदे वो कहंदे ने कि असी 550 साल मनाया। जब तुसी पीठ थपथपानी है तो बड़े सिखां की गल करदे हो, लेकिन अज सिखां दे नाल हो की रहा है? जे इन्हां ने साडे टैंका तोपा दे नाल धार्मिक स्थानां नूं ढेर ढेरी कीता, इन्हां ने सिखां दे कतलेआम कीते, ते अज तुसी की कर रहे हो? साडे धार्मिक स्थानां विच उत्ते तुसी कब्जे कर रहे हो। साडे हरियाणा कमेटी ने तोड़ के कब्जा कर लिया, दिल्ली कमेटी के उत्ते कब्जा कर लिया, नंदेड़ साहब के उत्ते बोर्ड च तुसी आपदे सरकारी बंदे बिठाते ते 550 साल की गल करदे हो। 2019 च 550 साल गुरु नानक साहब जी के अवतार दिहाड़े च तुसी क्या सी साडे बंदी सिख रिहा करोगे। 4 साल हो गए अज तक तुसी क्यों रिहा नहीं किया? यू टर्न क्यों मारिया? पहले नोटिफिकेशन कढ़ी, फिर कहता अदालत च कि दे आर अ थ्रेट टू सोसाइटी, ते हुण नवे रूल्स से कहंदे हो पहले माफी मंगन। तुहानू अब कोई स्टैंड हैगा कि नहीं हैगा? ते ये कानून सिर्फ सिखां वास्ते। कदे साडी धीआं जब जुडिशल एग्जाम देने वास्ते राजस्थान जाती है तो थोड़े पिट्ठू उन्होंने एग्जाम नहीं देन देंगे क्योंकि वो सेजदारी है, क्योंकि वो अमृतधारी है, कहते ककार हटाओ, साडे धर्म के उत्ते हमला। साडा तां जी एक पंजाब का मैंबर ऑफ पार्लियामेंट खडूर साहब तो जिन्होंने लोगों ने जिताता, तुसी तो उन्होंने भी शपथ लैण नहीं दे रहे, तो सिखा दे नाल धक्का नहीं है। तो क्या है, मैं बेनती कर दिया लोगों के मैंडेट नूं सत्कारना हर सरकार का फर्ज होंदा है, जिहदे करके अज हालात इहो जे हो गए ने कि अज पंजाब च जिहड़ी रैडिकल फोर्सेस ने वो हावी हो रहे हैं तो मॉडरेट फोर्सेस कमज़ोर हो रहे हैं, जिहड़ा तुहाडे वास्ते एक बहुत बड़ा चिंता का विषय होना चाहिए है। सिख आगू गुरपतवंत सिंह पन्नू के कतल की नाकाम साजिश घड़न के दोष में गिरफ्तार भारतीय नागरिक निखिल गुप्ता नूं कोर्ट में पेश किया गया। गुप्ता नूं पिछले दिनी चक गणराज तो अमरीका लिया गया सी। फैडरल सीनियर जज विक्टर मोरेरो ने शुक्रवार नूं संखेप सुनवाई मगरों केस की अगली तरीक 13 सितंबर निर्धारित की है। जज ने सरकारी वकील नूं उन्हां कोल मौजूद सबूत बचाव पक्ष नाल सांझे करन दी भी हदायत की है। कथित शराब घोटाले विच केंद्रीय जांच ब्यूरो वालों गिरफ्तार किए 3 दिन के रिमांड ते रखे गए दिल्ली के मुख्यमंत्री अरविंद केजरीवाल की पटीशन ते मंगलवार नूं दिल्ली हाईकोर्ट विच सुनवाई हुई।
ਅਰਵਿੰਦ ਕੇਜਰੀਵਾਲ ਵੱਲੋਂ ਗ੍ਰਿਫਤਾਰੀ ਅਤੇ ਰਿਮਾਂਡ ਨੂੰ ਲੈ ਕੇ ਦਿੱਤੀ ਚੁਣੌਤੀ ਤੇ ਸੀਬੀਆਈ ਤੋਂ 7 ਦਿਨਾਂ ਵਿੱਚ ਜਵਾਬ ਮੰਗਿਆ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 17 ਜੁਲਾਈ ਨੂੰ ਹੋਵੇਗੀ। ਪੱਛਮੀ ਜ਼ਿਮਨੀ ਚੋਣ ਦੌਰਾਨ ਜਲੰਧਰ ਤੋਂ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸੁਰਜੀਤ ਕੌਰ ਨੂੰ ਸਿਰੋਪਾ ਪਾ ਕੇ ਪਾਰਟੀ ਵਿੱਚ ਸ਼ਮੂਲੀਅਤ ਕਰਵਾਈ। ਬੀਬੀ ਸੁਰਜੀਤ ਕੌਰ ਪੰਥਕ ਪਿਛੋਕੜ ਤੋਂ ਹਨ ਤੇ ਉਹਨਾਂ ਦੇ ਮਰਹੂਮ ਪਤੀ ਜਥੇਦਾਰ ਪ੍ਰੀਤਮ ਸਿੰਘ ਵੀ ਇੱਕ ਵਾਰ ਕੌਂਸਲਰ ਰਹੇ ਹਨ। ਸੁਰਜੀਤ ਕੌਰ ਵੀ ਆਪਣੇ ਸਮਾਜ ਸੇਵੀ ਕੰਮਾਂ ਵਾਸਤੇ ਜਾਣੇ ਜਾਂਦੇ ਹਨ। ਦੱਸ ਦਈਏ ਕਿ ਇਸ ਹਫ਼ਤੇ ਦੇ ਸ਼ੁਰੂ ਵਿੱਚ ਅਕਾਲੀ ਦਲ ਨੇ ਪਹਿਲਾਂ ਹੀ 2 ਵਾਰ ਨਗਰ ਕੌਂਸਲਰ ਤੋਂ ਸਮਰਥਨ ਵਾਪਸ ਲੈ ਲਿਆ ਸੀ, ਇਹ ਦਾਅਵਾ ਕਰਦੇ ਹੋਏ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬਗਾਵਤ ਕਰਨ ਵਾਲੇ ਬਾਗੀ ਧੜੇ ਨਾਲ ਸੰਬੰਧਿਤ ਹੈ। ਹਾਲਾਂਕਿ ਸੁਰਜੀਤ ਕੌਰ ਨੇ ਸਮਰਥਨ ਲੈਣ ਤੋਂ ਬਾਅਦ ਕਾਨਫਰੰਸ ਵੀ ਕੀਤੀ ਸੀ। ਅੱਜ ਕਾਂਗਰਸੀ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਸੰਸਦ ਵਿੱਚ ਪੰਜਾਬ ਨੂੰ ਦੁਨੀਆ ਦੇ ਨਕਸ਼ੇ ਤੇ ਚਮਕਾਉਣ ਵਾਲੇ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ। ਉਹਨਾਂ ਕਿਹਾ ਕਿ ਜਿਸ ਨੌਜਵਾਨ ਦੀ ਆਪਣੇ ਹੁਨਰ ਕਰਕੇ ਪੂਰੀ ਦੁਨੀਆ ਵਿੱਚ ਪਹਿਚਾਣ ਸੀ, ਉਸ ਨੂੰ ਇੱਕ ਜੇਲ੍ਹ ਵਿੱਚ ਬੈਠੇ ਗੈਂਗਸਟਰ ਵੱਲੋਂ ਮਰਵਾ ਦਿੱਤਾ ਗਿਆ। ਉਸ ਦੇ ਮਾਂ-ਬਾਪ ਅੱਜ ਵੀ ਇਨਸਾਫ ਲਈ ਭਟਕ ਰਹੇ ਹਨ। ਸਿੱਧੂ ਸਿਰਫ ਇੱਕ ਗਾਇਕ ਹੀ ਨਹੀਂ ਸੀ, ਬਲਕਿ ਇੱਕ ਸਮਾਜ ਸੇਵੀ ਨੌਜਵਾਨ ਵੀ ਸੀ। ਉਸ ਦੀ ਮੌਤ ਨੇ ਪੰਜਾਬ ਨੂੰ ਵੱਡਾ ਘਾਟਾ ਪਾਇਆ ਹੈ। ਉਹਨਾਂ ਕਿਹਾ ਕਿ ਮੈਂ ਸਮੂਹ ਪੰਜਾਬੀਆਂ ਨਾਲ ਵੀ ਇਹ ਵਾਅਦਾ ਕਰਦਾ ਹਾਂ ਕਿ ਸਾਡੇ ਪੰਜਾਬ ਦੀ ਸ਼ਾਨ शुभदीप सिंह सिद्धू मूसेवाला ਨੂੰ इंसाफ दिलाने ਲਈ लड़ी जा रही है लड़ाई हमेशा जारी रहेगी। सभापति साहब, हमारा एक साथी था, उसका नाम था सिद्धू मूसेवाला, एक कलाकार था, दुनिया में उसका नाम था। चाहे तमिलनाडु हो, चाहे महाराष्ट्र हो, चाहे केरला हो, चाहे न्यूयॉर्क हो, उसके गाने पर दुनिया झूम उठती थी। और मैं ये भी कहना चाहता हूं सभापति साहब, टाइम स्क्वायर न्यूयॉर्क में हर तीसरे दिन सिद्धू मूसेवाला बजता है। बिलबोर्ड दुनिया के 100 गाने, उनमें से सिद्धू मूसेवाला हर रोज पहले, दूसरे, तीसरे नंबर पे वो व्यक्ति रहता है। उसके साथ हुआ क्या, मैं आज इस सदन को जानकारी और बताना चाहता हूं आपके माध्यम से। क्या हुआ 28 साल के नौजवान के साथ। हम नेशनल सिक्योरिटी की बात करते हैं, आप कहते हैं हिंदुस्तान में परिंदा भी पर नहीं मार सकता। आप ये कहते हैं कि हम हैं, चिंता मत कीजिए। लेकिन क्या हुआ, नौजवान 28 साल के नौजवान को गोलियों से मार मारकर 10 गोलियां मारकर दिन दिहाड़े मार दिया गया। और मारा किसने? सभापति साहब, बहुत से लोग मारे जाते हैं, मारा किसने? एक तिहाड़ जेल में बैठा एक गैंगस्टर जिसका नाम लॉरेंस बिश्नोई है, उसने मारकर कहा, जेल से इंटरव्यू दिया और कहा मैंने मारा है, मैंने मारा है। अभी तो सिद्धू मूसेवाला मारा है, अभी इसके बाप को भी मरना होगा। जेल से इंटरव्यू दिया। आप नेशनल सिक्योरिटी की बात करते हैं, कब इंसाफ मिलेगा सिद्धू मूसेवाला को? क्या होगा 28 साल का नौजवान जिसकी मां के एक बेटा था, एक, और बिना शादी के ब्याह में हमारे सर पर सेरे बांधे जाते हैं। सेराबंदी होती है, आपके भी होती है। डेड बॉडी पड़ी, डेड बॉडी पर मेरी उस मां ने, सिद्धू मूसेवाले की मां ने फिर सेरा लेकर आए और अपने बेटे के लाश पर सर पर सेरा बांध के उसकी विदाई की है। ये हालात हैं। आप देश के गृह मंत्री हैं, इंसाफ दिलाएं और जेलों में बैठे ऐसे गैंगस्टर को आप निकाल के उस परिवार को इंसाफ दें। लास्ट बात सर, रूस ने दक्षिणी यूक्रेन के एक कस्बे ते मिसाइलां दागीਆਂ, जिस विच 3 ਬੱਚਿਆਂ ਸਮੇਤ 7 ਨਾਗਰਿਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਯੂਕਰੇਨੀ ਅਧਿਕਾਰੀਆਂ ਨੇ ਵਿਲਨਿਆਸਕ ਦੇ ਇੱਕ ਪਾਰਕ ਵਿੱਚ ਪਈਆਂ ਲਾਸ਼ਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਸ ਦੌਰਾਨ ਰੂਸੀ ਰੱਖਿਆ ਮੰਤਰਾਲੇ ਨੇ ਅੱਜ ਦਾਅਵਾ ਕੀਤਾ ਕਿ ਫੌਜ ਨੇ ਰੂਸ ਦੇ ਦੱਖਣ ਪੱਛਮ ਦੇ 6 ਖੇਤਰਾਂ ਵਿੱਚ ਰਾਤ ਸਮੇਤ 36 ਯੂਕਰੇਨੀ ਡਰੋਨਾਂ ਨੂੰ ਨਸ਼ਟ ਕਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਚਰਵਾਰ ਸ਼ਾਮ ਨੂੰ ਹੋਏ ਇਸ ਹਮਲੇ ਵਿੱਚ 36 ਲੋਕ ਜ਼ਖਮੀ ਹੋਏ ਹਨ। ਐਤਵਾਰ ਨੂੰ ਸੋਗ ਦਿਵਸ ਐਲਾਨਿਆ ਗਿਆ। ਵਿਲਨਿਆਸਕ ਜ਼ੈਪੋਰੀਜ਼ੀਆ ਖੇਤਰ ਵਿੱਚ ਹੈ, ਜੋ ਸਥਾਨਕ ਰਾਜਧਾਨੀ ਤੋਂ 30 ਕਿਲੋਮੀਟਰ ਤੋਂ ਵੀ ਘੱਟ ਦੂਰੀ ਤੇ ਸਥਿਤ ਹੈ।
ਸਥਾਨਕ ਗਵਰਨਰ ਇਵਾਨ ਫੈਡੋਰੋਵ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ 3 ਬੱਚੇ ਵੀ ਸ਼ਾਮਿਲ ਹਨ। ਉਹਨਾਂ ਨੇ ਟੈਲੀਗ੍ਰਾਮ ਤੇ ਇੱਕ ਪੋਸਟ ਵਿੱਚ ਕਿਹਾ ਕਿ ਹਮਲੇ ਵਿੱਚ ਵਿਲਨਿਆਸਕ ਵਿੱਚ ਇੱਕ ਦੁਕਾਨ, ਰਿਹਾਇਸ਼ੀ ਇਮਾਰਤ ਅਤੇ ਇੱਕ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਵਿਲਨਿਆਸਕ ਵਿੱਚ ਹੋਏ ਹਮਲੇ ਮਗਰੋਂ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਕੀਵ ਦੇ ਪੱਛਮੀ ਭਾਈਵਾਲਾਂ ਨੂੰ ਰੂਸੀ ਹਮਲੇ ਰੋਕਣ ਦਾ ਸੱਦਾ ਦਿੱਤਾ ਹੈ। ਸਥਾਨਕ ਗਵਰਨਰ ਅਨੁਸਾਰ ਯੂਕਰੇਨ ਦੇ ਹਿੰਸਾ ਪ੍ਰਭਾਵਿਤ ਪੂਰਬੀ ਖੇਤਰ ਵਿੱਚ ਸ਼ਨੀਚਰਵਾਰ ਰਾਤ ਨੂੰ 8 ਨਾਗਰਿਕ ਮਾਰੇ ਗਏ ਅਤੇ 14 ਹੋਰ ਜ਼ਖਮੀ ਹੋ ਗਏ। ਜੇਲ੍ਹ ਵਿੱਚ ਨਜ਼ਰਬੰਦ ਕਸ਼ਮੀਰੀ ਆਗੂ ਅਤੇ ਨਵੇਂ ਚੁਣੇ ਗਏ ਸੰਸਦ ਮੈਂਬਰ ਸ਼ੇਖ ਅਬਦੁਲ ਰਾਸ਼ਿਦ ਉਰਫ ਇੰਜੀਨੀਅਰ ਰਾਸ਼ਿਦ ਵਜੋਂ ਮਕਬੂਲ ਦੇ 5 ਜੁਲਾਈ ਨੂੰ ਸਹੁੰ ਚੁੱਕਣ ਦੀ ਸੰਭਾਵਨਾ ਹੈ, ਕਿਉਂਕਿ ਕੌਮੀ ਜਾਂਚ ਏਜੰਸੀ ਨੇ ਇਸ ਬਾਰੇ ਅੱਜ ਵਿਸ਼ੇਸ਼ ਅਦਾਲਤ ਸਾਹਮਣੇ ਆਪਣੀ ਸਹਿਮਤੀ ਦੇ ਦਿੱਤੀ ਹੈ। ਇਸ ਮਾਮਲੇ ਬਾਰੇ ਵਧੀਕ ਸੈਸ਼ਨ ਜੱਜ ਚੰਦਰਜੀਤ ਸਿੰਘ ਫੈਸਲਾ ਸੁਣਾਉਣਗੇ। NIA ਦੇ ਵਕੀਲ ਨੇ ਕਿਹਾ ਕਿ ਰਾਸ਼ਿਦ ਕੁਝ ਸ਼ਰਤਾਂ ਦੀ ਪਾਲਣਾ ਕਰਕੇ ਸਹੁੰ ਚੁੱਕ ਸਕਦਾ ਹੈ, ਜਿਵੇਂ ਉਹ ਇਸ ਬਾਰੇ ਮੀਡੀਆ ਨਾਲ ਗੱਲ ਨਾ ਕਰੇ। ਉਹਨਾਂ ਇਹ ਵੀ ਕਿਹਾ ਕਿ ਰਾਸ਼ਿਦ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਹੈ ਤੇ ਉਸ ਨੂੰ ਇੱਕ ਦਿਨ ਅੰਦਰ ਜੇਲ੍ਹ ਵਿੱਚੋਂ ਬਾਹਰ ਆ ਕੇ ਸਹੁੰ ਚੁੱਕਣ ਸੰਬੰਧੀ ਸਾਰੀ ਪ੍ਰਕਿਰਿਆ ਮੁਕੰਮਲ ਕਰਨੀ ਚਾਹੀਦੀ ਹੈ। ਰਾਸ਼ਿਦ ਬਾਰਾਮੂਲਾ ਤੋਂ ਆਜ਼ਾਦ ਸੰਸਦ ਮੈਂਬਰ ਹੈ, ਜਿਨ੍ਹਾਂ ਨੂੰ 2017 ਦੇ ਜੰਮੂ ਅਤੇ ਕਸ਼ਮੀਰ ਦੇ ਦਹਿਸ਼ਤੀ ਫੰਡਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਦੀ ਸਾਬਕਾ ਮਹਿਲਾ ਕਮਿਸ਼ਨ ਮੁਖੀ ਸ਼ਵਾਤੀ ਮਾਲੀਵਾਲ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਦਿਆਂ ਮੰਤਰੀਆਂ ਦੁਆਰਾ ਮਹਿਲਾ ਪੈਨਲ ਨੂੰ ਕਮਜ਼ੋਰ ਬਣਾਉਣ ਦਾ ਦੋਸ਼ ਲਗਾਇਆ ਗਿਆ ਹੈ। ਮਾਲੀਵਾਲ ਨੇ ਪੱਤਰ ਵਿੱਚ ਦੋਸ਼ ਲਗਾਇਆ ਕਿ ਦਿੱਲੀ ਮਹਿਲਾ ਕਮਿਸ਼ਨ ਦੇ ਸਟਾਫ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ। ਪੈਨਲ ਦਾ ਬਜਟ 28.5% ਘਟਾ ਦਿੱਤਾ ਗਿਆ ਹੈ ਅਤੇ 121 ਹੈਲਪਲਾਈਨ ਨੂੰ ਵੀ ਵਾਪਸ ਲੈ ਲਿਆ ਗਿਆ ਹੈ। ਮਾਲੀਵਾਲ ਨੇ ਮੰਗ ਕੀਤੀ ਕਿ ਚੇਅਰਮੈਨ ਅਤੇ 2 ਮੈਂਬਰਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਿਆ ਜਾਵੇ। ਸੋਸ਼ਲ ਮੀਡੀਆ ਐਕਸ ਤੇ ਪਾਈ ਪੋਸਟ ਵਿੱਚ ਸ਼ਵਾਤੀ ਨੇ ਲਿਖਿਆ ਕਿ ਮੇਰੇ ਅਹੁਦਾ ਛੱਡਣ ਤੋਂ ਬਾਅਦ ਮਹਿਲਾ ਕਮਿਸ਼ਨ ਨੂੰ ਫਿਰ ਤੋਂ ਕਮਜ਼ੋਰ ਸੰਸਥਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਧਵੀਆਂ ਨਾਲ ਜਬਰ ਜਨਾਹ ਦੇ ਦੋਸ਼ ਹੇਠ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਸੋਦਾ ਸਾਧ ਵੱਲੋਂ ਫਰਲੋ ਦੀ ਮੰਗ ਕਰਦੀ ਅਰਜ਼ੀ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਕਟਿੰਗ ਚੀਫ ਜਸਟਿਸ GS ਸੰਧਾਰੂ, ਜਸਟਿਸ ਲਪਿਤਾ ਬੈਨਰਜੀ ਦੀ ਬੈਂਚ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ। ਸੋਦਾ ਸਾਧ ਨੇ 21 ਦਿਨ ਦੀ ਫਰਲੋ ਦੀ ਮੰਗ ਕੀਤੀ ਹੈ। ਸੋਦਾ ਸਾਧ ਨੇ ਅਰਜ਼ੀ ਵਿੱਚ ਕਿਹਾ ਹੈ ਕਿ ਡੇਰਾ ਸਿਰਸਾ ਵਿੱਚ ਇੱਕ ਸਮਾਗਮ ਵਿੱਚ ਸ਼ਮੂਲੀਅਤ ਕਰਨ ਹਿੱਤ 21 ਦਿਨ ਦੀ ਫਰਲੋ ਦਿੱਤੀ ਜਾਵੇ। ਇਸੇ ਅਰਜ਼ੀ ਤੇ ਬੈਂਚ ਨੇ ਪੁੱਛਿਆ ਕਿ ਇੱਕ ਕੈਦੀ ਨੂੰ 1 ਸਾਲ ਵਿੱਚ ਕਿੰਨੇ ਦਿਨ ਦੀ ਪੈਰੋਲ ਤੇ ਕਿੰਨੇ ਦਿਨ ਦੀ ਫਰਲੋ ਦਿੱਤੀ ਜਾਂਦੀ ਹੈ। ਇਹ ਵੀ ਪੁੱਛਿਆ ਗਿਆ ਕਿ ਸੋਦਾ ਸਾਧ ਜਿਹੇ ਕਿੰਨੇ ਅਪਰਾਧੀਆਂ ਦੀ ਫਰਲੋ ਨੂੰ ਮਨਾਹੀ ਕੀਤੀ ਗਈ ਹੈ, ਜਿਸ ਤੇ ਸਰਕਾਰੀ ਵਕੀਲ ਨੇ ਦਿਨਾਂ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਘੋਰ ਅਪਰਾਧੀ ਹੋਣ ਕਰਕੇ 2 ਦੀ ਫਰਲੋ ਨਾਮਨਜ਼ੂਰ ਕੀਤੀ ਗਈ ਹੈ। ਬੈਂਚ ਨੇ ਦੋਵਾਂ ਧਿਰਾਂ ਦੀ ਦਲੀਲਾਂ ਸੁਣਨ ਉਪਰੰਤ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ ਅਤੇ ਸੁਣਵਾਈ ਮੁੱਖ ਮਾਮਲੇ ਨਾਲ ਜੋੜ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੋਦਾ ਸਾਧ ਦੀ ਪੈਰੋਲ ਦਾ ਵਿਰੋਧ ਕਰਦਿਆਂ ਇੱਕ ਲੋਕ ਹਿੱਤ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਸੋਦਾ ਸਾਧ ਪੈਰੋਲ ਤੇ ਆ ਕੇ ਅਜਿਹਾ ਪ੍ਰਚਾਰ ਕਰਦਾ ਹੈ ਜਿਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ, ਲਿਹਾਜ਼ਾ ਪੈਰੋਲ ਨਹੀਂ ਦਿੱਤੀ ਜਾਣੀ ਚਾਹੀਦੀ। ਇਸੇ ਤੇ ਐਕਟਿੰਗ ਚੀਫ ਜਸਟਿਸ ਦੀ ਬੈਂਚ ਨੇ ਕਿਹਾ ਸੀ ਕਿ ਹਾਈ ਕੋਰਟ ਦੀ ਇਜਾਜ਼ਤ ਤੋਂ ਬਗੈਰ ਸਰਕਾਰ ਰਾਮ ਰਹੀਮ ਨੂੰ ਪੈਰੋਲ ਨਾ ਦੇਵੇ। ਇਸੇ ਦੌਰਾਨ ਹੁਣ ਅਰਜ਼ੀ ਦਾਖਲ ਕਰਕੇ ਫਰਲੋ ਦੀ ਮੰਗ ਕੀਤੀ ਗਈ ਹੈ। ਉਸ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਐਕਟਿੰਗ ਚੀਫ ਜਸਟਿਸ ਦੀ ਬੈਂਚ ਨੇ ਪੈਰੋਲ ਲਈ ਹਾਈ ਕੋਰਟ ਦੀ ਮਨਜ਼ੂਰੀ ਲੈਣ ਦੀ ਗੱਲ ਕਹੀ ਹੈ, ਪਰ ਸੋਦਾ ਸਾਧ ਫਰਲੋ ਦੀ ਮੰਗ ਕਰ ਰਿਹਾ ਹੈ ਤੇ ਸਰਕਾਰ ਨੇ ਉਸ ਦੀ ਫਰਲੋ ਦੀ ਅਰਜ਼ੀ ਨਾਮਨਜ਼ੂਰ ਕਰ ਦਿੱਤੀ ਹੈ, ਲਿਹਾਜ਼ਾ ਫਰਲੋ ਦਿੱਤੀ ਜਾਵੇ।